पिछले काफ़ी समय तो खास करके जदों दी ये सरकार आई है हिंदुत्व वाली, इन्हां दे जिहड़े तौर तरीके आ वो अलहदा आ पहले वालियां नालों। ये सिखां दियां संस्थावां नूं कमज़ोर कर रहे हैं, सिखां विच फुट पा रहे हैं, सिखां विच वंडियां पा रहे हैं ते सिखां दी लीडरशिप, हर तरह की लीडरशिप नूं कमज़ोर कर रहे हैं, उन्हां नूं बदनाम कर रहे हैं, आपस विच फाड़ रहे हैं। ये जिहड़ा सिलसिला है उन्हां दा सिखां नूं घेरन दा, उन्हां नूं नखेड़न दा, दुनिया तो नखेड़न दा ते उन्हां ते अटैक करन दा, ये हुण भी असीं पिछले समय च भी देखिया। ये जिहड़ा भाऊ परमजीत सिंह दी शहादत दा वार होया, ये उसी कड़ी दा ही एक उहदी होई लगातारता आ। इसे तरह ही इहनूं लैना चाहीदा आपां। पर जो दुश्मन आ, जो हाकम आ, पहले भी हुण वे इन्हां नूं कई गल्लां दी समझ नहीं लगदी साडी। जदों साडे ते हमले करदे आ, साडा एक सिंह शहीद कीता जां पहलां भी कीता, इन्हां नूं बड़ी तसल्ली होएगी। पर साडे लई होर गल हुंदी आ, ये साडे लई एक शहादत दा दिन आ। परमजीत सिंह पंजवड़ शहादत पा गया, गोली खाधी दुश्मन नूं। असीं कोई इत्थे शौक च इकट्ठे नहीं होए, ये उहदी शहादत आ ते शहादत नूं असीं सैलीब्रेट करदे हां। गुरु ने मेहर करनी हुंदी है, इहो ਜਿਹੇ योधियां दी कोई कमी नहीं। जिते गुरु ने मेहर कीती उन्हें सेवा लै लैनी आ। जो सिੱਖੀ ਦਾ, ਗੁਰਮੁਖ ਦਾ, ਖਾਲਸੇ ਦਾ, ਗੁਰੂ ਪੰਥ ਦਾ ਰਾਸਤਾ ਆ, ਸਰਬਤ ਦੇ ਭਲੇ ਦਾ ਰਾਸਤਾ, ਉੱਤੇ ਹੋਰ ਵੀ ਸਪਸ਼ਟਤਾ, ਦ੍ਰਿੜਤਾ ਤੇ ਸਾਬਤ ਕਰਤੀ ਨਾਲ ਚੱਲਣ ਦੀ ਜ਼ਰੂਰਤ ਆ। ਖਾਲਸਾ ਕਾਲ ਪੁਰਖ ਦੀ ਫੌਜ ਆ, ਕਾਲ ਪੁਰਖ ਨੇ ਸਾਜਿਆ। ਇਹ ਜੋ ਪਾਤਸ਼ਾਹੀ ਆ ਸਾਨੂੰ ਉਹਨੇ ਬਖਸ਼ੀ ਆ, ਕਿਸੇ ਤਖਤ ਤੇ ਨਿਰਭਰ ਨਹੀਂ ਗਈ। ਤੇ ਜਿਹੜਾ ਸਰਬਤ ਦੇ ਭਲੇ ਵਾਲਾ, ਹਲੇਮੀ ਰਾਜ ਵਾਲਾ ਤੇ ਬੇਗਮਪੁਰੇ ਨਿਆਈ ਸਮਾਜ ਵਾਲਾ ਜਿਹੜਾ ਰਾਜ ਆ, ਜਿਹਨੂੰ ਅੱਜ ਦੇ ਸਮੇਂ 'ਚ ਅਸੀਂ ਖਾਲਿਸਤਾਨ ਨਾਲ ਯਾਦ ਕਰਦੇ ਹਾਂ, ਉਹਨੂੰ ਅਸੀਂ ਹੋਰ ਵੀ ਸਾਨੂੰ ਸਾਬਤ ਕਦਮੀ ਤੇ ਦ੍ਰਿੜਤਾ ਤੇ ਸਪਸ਼ਟਤਾ ਨਾਲ ਅੱਗੇ ਵਧਾਉਣ ਦੀ ਜ਼ਰੂਰਤ ਆ। ਪੰਜਵੜ ਦੀ ਧਰਤੀ ਜੋ ਕਿ ਜਰਨੈਲਾਂ ਦੀ ਧਰਤੀ ਹੈ, ਉੱਥੇ ਇਕੱਤਰ ਹੋਏ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦੇ ਯਾਦ ਵਿੱਚ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਮਹੀਨੇ ਪਹਿਲਾਂ ਹੀ ਮੇਰੇ ਕੋਲ ਇੱਕ ਸਿੰਘ ਆਇਆ ਜੋ ਉੱਧਰ ਪਰਮਜੀਤ ਸਿੰਘ ਨੂੰ ਮਿਲ ਕੇ ਆਇਆ ਸੀ, ਤੇ ਉਹਨੇ ਮੈਨੂੰ ਸਪੈਸ਼ਲੀ ਆ ਕੇ ਸੁਨੇਹਾ ਦਿੱਤਾ ਕਿ ਤੁਹਾਨੂੰ ਧਿਆਨ ਨਾਲ ਰਹਿਣਾ ਚਾਹੀਦਾ ਹੈ। ਜੋ ਹੁਣ ਦੀ ਸਰਕਾਰ ਆ, ਜੋ ਇਹਦੇ ਚਾਲ ਚੱਲਣਾ ਤੇ ਜਿਸ ਤਰੀਕੇ ਨਾਲ ਜਿਹੜੇ ਵਿਰੋਧੀ ਤੇ ਦੁਸ਼ਮਣ ਬਹੁਤ ਜ਼ਿਆਦਾ ਸਰਗਰਮ ਆ, ਕਿ ਥੋੜਾ ਧਿਆਨ ਰੱਖੋ ਆਪਣਾ। ਪੰਜਵੜ ਨੂੰ ਆਪ ਨੂੰ ਨਹੀਂ ਸੀ ਪਤਾ ਕਿ ਦੁਸ਼ਮਣ ਉਹਦੇ ਏਡੀ ਨੇੜੇ ਪਹੁੰਚ ਗਿਆ। ਜੋ ਅਕਾਲ ਪੁਰਖ ਵੱਲੋਂ ਭਾਣਾ ਲਿਖਿਆ ਉਦੋਂ ਹੀ ਅਸੀਂ ਜਾਣਾ ਹੁੰਦਾ ਹੈ, ਤੇ ਉਹ ਦਿਨ ਆ ਗਿਆ। ਦੁਸ਼ਮਣ ਨੇ ਲਕਮਾ ਵਾਰ ਕੀਤਾ ਤੇ ਸਾਡੇ ਤੋਂ ਇੱਕ ਸਾਡਾ ਪਿਆਰਾ ਮਿੱਤਰ, ਦੋਸਤ, ਸਾਡਾ ਇੱਕ ਯੋਧਾ ਜਰਨੈਲ ਸਦਾ ਲਈ ਚਲਾ ਗਿਆ। ਪਰਮਜੀਤ ਸਿੰਘ ਪੰਜਵੜ ਨੂੰ ਉਹਨਾਂ ਨੇ ਛਿਪ ਕੇ ਮਾਰਿਆ। ਇਸ ਤੋਂ ਪਹਿਲਾਂ ਹਰਮੀਤ ਸਿੰਘ ਤੇ ਹਮਲਾ ਹੋਇਆ, ਕੁਝ ਕਸ਼ਮੀਰੀ ਆਗੂਆਂ ਤੇ ਵੀ ਇਸੇ ਤਰ੍ਹਾਂ ਹਮਲੇ ਹੋਏ। ਇਹ ਸਾਨੂੰ ਪਤਾ ਸੀ ਇਸ ਗੱਲ ਬਾਰੇ। ਇਹ ਬਿਪਰ ਸਟੇਟ ਕਿਉਂ ਇਸ ਤਰ੍ਹਾਂ ਕਰਦੀ ਆ, ਉਹਦਾ ਮਤਲਬ ਇਹ ਆ ਕਿ ਉਹ ਇਹ ਦੱਸਣਾ ਚਾਹੁੰਦੀ ਆ, ਇੰਨੇ ਹੰਕਾਰ ਗਏ ਆ ਕਿ ਅਸੀਂ ਸਿੱਖਾਂ ਨੂੰ, ਤੁਹਾਨੂੰ, ਕਿ ਅਸੀਂ ਤੁਹਾਨੂੰ ਕਿਤੇ ਵੀ ਲੈ ਸਕਦੇ ਹੋ, ਤੁਸੀਂ ਕਿਤੇ ਵੀ ਸੁਰੱਖਿਅਤ ਨਹੀਂ, ਤੁਸੀਂ ਸਾਡੇ ਅਨੁਸਾਰ ਚੱਲੋ। ਜਿਹੜਾ ਗੁਰੂ ਰੂਪ ਖਾਲਸਾ ਆ, ਜਿਹੜਾ ਰਾਜ ਲਈ ਸੰਘਰਸ਼ ਕਰ ਰਿਹਾ, ਉਹਨਾਂ ਪ੍ਰਤੀ ਉਹਨਾਂ ਦਾ ਇਹ ਸੁਨੇਹਾ ਆ। ਪਿਛਲੇ ਕਾਫੀ ਸਮੇਂ ਤੋਂ ਖਾਸ ਕਰਕੇ ਜਦੋਂ ਦੀ ਇਹ ਸਰਕਾਰ ਆਈ ਹੈ ਹਿੰਦੁੱਤਵ ਵਾਲੀ, ਇਹਨਾਂ ਦੇ ਜਿਹੜੇ ਤੌਰ ਤਰੀਕੇ ਆ ਉਹ अलहदा आ पहले वालियां नालों।
ਇਹ ਸਿੱਖਾਂ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਆ, ਸਿੱਖਾਂ ਵਿੱਚ ਫੁੱਟ ਪਾ ਰਹੇ ਆ, ਸਿੱਖਾਂ ਵਿੱਚ ਵੰਡੀਆਂ ਪਾ ਰਹੇ ਆ, ਤੇ ਸਿੱਖਾਂ ਦੀ ਲੀਡਰਸ਼ਿਪ, ਹਰ ਤਰ੍ਹਾਂ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰ ਰਹੇ ਆ, ਉਹਨਾਂ ਨੂੰ ਬਦਨਾਮ ਕਰ ਰਹੇ ਆ, ਆਪਸ ਵਿੱਚ ਫਾੜ ਰਹੇ ਨੇ। ਇਹ ਜਿਹੜਾ ਸਿਲਸਿਲਾ ਹੈ ਉਹਨਾਂ ਦਾ, ਸਿੱਖਾਂ ਨੂੰ ਘੇਰਨ ਦਾ, ਉਹਨਾਂ ਨੂੰ ਨਖੇੜਨ ਦਾ, ਦੁਨੀਆ ਤੋਂ ਨਖੇੜਨ ਦਾ ਤੇ ਉਹਨਾਂ ਤੇ ਅਟੈਕ ਕਰਨ ਦਾ, ਇਹ ਹੁਣ ਵੀ ਅਸੀਂ ਪਿਛਲੇ ਸਮੇਂ 'ਚ ਵੀ ਦੇਖਿਆ। ਇਹ ਜਿਹੜਾ ਭਾਊ ਪਰਮਜੀਤ ਸਿੰਘ ਦੀ ਸ਼ਹਾਦਤ ਦਾ ਇਹ ਵਾਰ ਹੋਇਆ, ਇਹ ਉਸੇ ਘੜੀ ਦਾ ਹੀ ਇੱਕ ਉਹਦੀ ਹੋਈ ਲਗਾਤਾਰਤਾ ਆ। ਇਸੇ ਤਰ੍ਹਾਂ ਹੀ ਇਹਨੂੰ ਲੈਣਾ ਚਾਹੀਦਾ ਆਪਾਂ। ਪਰ ਜੋ ਦੁਸ਼ਮਣ ਆ, ਜੋ ਹਾਕਮ ਆ, ਪਹਿਲੇ ਵੀ ਹੁਣ ਵੀ, ਇਹਨਾਂ ਨੂੰ ਕਈ ਗੱਲਾਂ ਦੀ ਸਮਝ ਨਹੀਂ ਲੱਗਦੀ ਸਾਡੀ। ਜਦੋਂ ਸਾਡੇ ਤੇ ਹਮਲੇ ਕਰਦੇ ਆ, ਸਾਡਾ ਇੱਕ ਸਿੰਘ ਸ਼ਹੀਦ ਕੀਤਾ ਜਾਂ ਪਹਿਲਾਂ ਵੀ ਕੀਤਾ, ਇਹਨਾਂ ਨੂੰ ਬੜੀ ਤਸੱਲੀ ਹੋਏਗੀ। ਪਰ ਸਾਡੇ ਲਈ ਹੋਰ ਗੱਲ ਹੁੰਦੀ ਆ, ਇਹ ਸਾਡੇ ਲਈ ਇੱਕ ਸ਼ਹਾਦਤ ਦਾ ਦਿਨ ਆ। ਪਰਮਜੀਤ ਸਿੰਘ ਪੰਜਵੜ ਸ਼ਹਾਦਤ ਪਾ ਗਿਆ, ਗੋਲੀ ਖਾਧੀ ਦੁਸ਼ਮਣ ਦੀ, ਤੇ ਇਹ ਇੱਕ ਬਖਸ਼ਿਸ਼ ਦੀ, ਇਹ ਵਡਿਆਈ ਵਾਲੀ ਗੱਲ ਆ। ਅਸੀਂ ਕੋਈ ਇੱਥੇ ਸ਼ੌਕ 'ਚ ਇਕੱਠੇ ਨਹੀਂ ਹੋਏ, ਇਹ ਉਹਦੀ ਸ਼ਹਾਦਤ ਆ, ਤੇ ਸ਼ਹਾਦਤ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ। ਤੇ ਸਭ ਤੋਂ ਅਹਿਮ ਗੱਲ ਦੇਖੋ, ਇਸ ਤੋਂ ਪਹਿਲਾਂ ਵੀ ਜਦੋਂ ਆਪਣੇ ਸੰਘਰਸ਼ ਵਿੱਚ ਵੀ, ਜਦੋਂ ਸਾਡੇ ਨਾਲ ਦਾ ਕੋਈ ਵੀ ਸਿੰਘ ਡਿੱਗ ਪੈਂਦਾ ਸੀ, ਗੋਲੀ ਵੱਜ ਜਾਂਦੀ ਸੀ, ਆਪਣੇ ਆਪ ਹੀ ਦੋ ਸਿੰਘ ਚੁੱਪ ਚਪੀਤੇ ਉਹਦੀ ਗਨ ਫੜ ਲੈਂਦੇ ਸੀ। ਤੇ ਹੁਣ ਵੀ ਗੁਰੂ ਨੇ ਮਿਹਰ ਕਰਨੀ ਹੁੰਦੀ ਹੈ, ਇਹੋ ਜਿਹੇ ਯੋਧਿਆਂ ਦੀ ਕੋਈ ਕਮੀ ਨਹੀਂ। ਜਿੱਤੇ ਗੁਰੂ ਨੇ ਮਿਹਰ ਕੀਤੀ, ਉਹਨੇ ਸੇਵਾ ਲੈ ਲੈਣੀ ਆ। ਤੇ ਅਸਲ ਗੱਲ, ਜਿਵੇਂ ਨਰੈਣ ਸਿੰਘ ਨੇ ਕਿਹਾ, ਅਸਲ ਗੱਲ ਆਪਾਂ ਨੂੰ ਜਿਹੜੇ ਕਦਮ ਤੇ, ਜਿਹੜੇ ਰਾਸਤੇ ਤੇ ਅਸੀਂ ਚੱਲ ਰਹੇ ਹਾਂ, ਜੋ ਸਿੱਖੀ ਦਾ, ਗੁਰਮੁਖ ਦਾ, ਖਾਲਸੇ ਦਾ, ਗੁਰੂ ਪੰਥ ਦਾ ਰਾਸਤਾ ਆ, ਸਰਬਤ ਦੇ ਭਲੇ ਦਾ ਰਾਸਤਾ, ਉੱਤੇ ਹੋਰ ਵੀ ਸਪਸ਼ਟਤਾ, ਦ੍ਰਿੜਤਾ ਤੇ ਸਾਬਤ ਕਰਤੀ ਨਾਲ ਚੱਲਣ ਦੀ ਜ਼ਰੂਰਤ ਆ। ਖਾਲਸਾ ਕਾਲ ਪੁਰਖ ਦੀ ਫੌਜ ਆ, ਕਾਲ ਪੁਰਖ ਨੇ ਸਾਜਿਆ। ਇਹ ਜੋ ਪਾਤਸ਼ਾਹੀ ਆ ਸਾਨੂੰ ਉਹਨੇ ਬਖਸ਼ੀ ਆ, ਕਿਸੇ ਤਖਤ ਤੇ ਨਿਰਭਰ ਨਹੀਂ ਗਈ, ਇਹ ਸਾਨੂੰ ਉਹਨੂੰ ਧਰੋ ਬਖਸ਼ੀ ਆ। ਤੇ ਜਿਹੜਾ ਸਰਬਤ ਦੇ ਭਲੇ ਵਾਲਾ, ਹਲੇਮੀ ਰਾਜ ਵਾਲਾ ਤੇ ਬੇਗਮਪੁਰੇ ਨਿਆਈ ਸਮਾਜ ਵਾਲਾ ਜਿਹੜਾ ਰਾਜ ਆ, ਜਿਹਨੂੰ ਅੱਜ ਦੇ ਸਮੇਂ 'ਚ ਅਸੀਂ ਖਾਲਿਸਤਾਨ ਨਾਲ ਯਾਦ ਕਰਦੇ ਹਾਂ, ਉਦੋਂ ਅਸੀਂ ਹੋਰ ਵੀ ਸਾਨੂੰ ਸਾਬਤ ਕਦਮੀ ਤੇ ਦ੍ਰਿੜਤਾ ਤੇ ਸਪਸ਼ਟਤਾ ਨਾਲ ਅੱਗੇ ਵਧਾਉਣ ਦੀ ਜ਼ਰੂਰਤ ਆ। ਹਰ ਸਿੱਖ ਹਰ ਥਾਂ ਤੇ ਹਰ ਰੋਜ਼ ਅਰਦਾਸ ਵਿੱਚ ਰਾਜ ਕਰੇਗਾ ਖਾਲਸੇ ਦੀ ਗੱਲ ਕਰਦਾ। ਆਨੰਦਪੁਰ ਦਾ ਮਤਾ, ਅੰਮ੍ਰਿਤਸਰ ਦਾ ਮਤਾ, ਖਾਲਿਸਤਾਨ ਐਲਾਨਨਾਮਾ, ਇਹਨਾਂ ਸਾਰਿਆਂ ਮਤਿਆਂ ਦੇ ਪਿੱਛੇ ਭਾਵਨਾ, ਜਿਹੜੀ ਰੌਂ ਆ, ਸਪਿਰਿਟ, ਉਹ ਇੱਕੋ ਹੀ ਆ, ਆਜ਼ਾਦੀ ਦੀ, ਸੁਤੰਤਰਤਾ ਦੀ, ਨਿਆਰੇਪਣ ਲਈ। ਰੈਫਰੈਂਡਮ ਦੀ ਗੱਲ ਕਰ ਲਈਏ, ਵੋਟਾਂ ਰਾਹੀਂ ਕਰ ਲਈਏ, ਜਾਂ ਵਫਰ ਸਟੇਟ ਦੀ ਗੱਲ ਕਰ ਲਈਏ, ਜਾਂ ਆਮ ਸਟਰਗਲ ਲਈ ਰਾਜ ਕਰ ਲਈਏ, ਇਹ ਸਾਰਿਆਂ ਪਿੱਛੇ ਵੀ ਗੱਲ ਸਾਰੀ ਇੱਕੋ ਹੀ ਆ। ਬੁਨਿਆਦ ਇਹ ਆ ਕਿ ਅਸੀਂ ਇਸ ਧਰਤੀ ਤੇ, ਜਿਵੇਂ ਸਾਨੂੰ ਅਕਾਲ ਪੁਰਖ ਨੇ ਸਾਡੇ ਤੇ ਫਰਜ਼ ਆਇਦ ਕੀਤਾ, ਇੱਥੇ ਇੱਕ ਆਦਰਸ਼ ਰਾਜ, ਸਰਬਤ ਦੇ ਭਲੇ ਵਾਲਾ, ਹਲੇਮੀ ਰਾਜ ਤੇ ਬੇਗਮਪੁਰੇ ਵਰਗਾ ਸਮਾਜ, ਉਹ ਸਿਰਜਣਾ ਆ ਹਰ ਥਾਂ ਤੇ ਜਰਵਾਣੇ ਦੀ ਭਖਿਆ ਕਰਨੀ ਆ, ਤੇ ਗਰੀਬ ਦੀ ਰੱਖਿਆ ਕਰਨੀ ਆ। ਇਹ ਸਾਡੇ ਤੇ ਫਰਜ਼ ਆਇਦ ਹੁੰਦਾ ਹੈ, ਤੇ ਇਹ ਅਸੀਂ ਹਰ ਥਾਂ ਕਰਨਾ ਚਾਹੀਦਾ। ਤੇ ਜੇ ਹੁਣ ਗੱਲ ਕਰੀਏ ਕਿ ਪਾਊ ਦੀ ਜੋ ਨਿੱਜੀ ਜ਼ਿੰਦਗੀ ਬਾਰੇ, ਮੈਨੂੰ ਪਾਊ ਪਰਮਜੀਤ ਸਿੰਘ ਪਹਿਲੀ ਵਾਰ ਮਿਲਿਆ ਲਾਭ ਸਿੰਘ ਹੁਣਾਂ ਦੇ ਨਾਲ ਸੰਨ 86 ਵਿੱਚ, ਜਦੋਂ ਜਨਰਲ ਲਾਭ ਸਿੰਘ ਹੁਣਾਂ ਨੂੰ KCF ਦੀ ਰਹਿਨੁਮਾਈ ਮਿਲੀ, ਤੇ ਉਦੋਂ ਅਸੀਂ ਸਾਰਿਆਂ ਨੇ ਕਿਹਾ ਕਿ ਤੁਸੀਂ ਆਪਣਾ ਕੋਈ ਨਜ਼ਦੀਕੀ ਬਹੁਤ ਆਪਣੇ ਨਾਲ ਰੱਖੋ, ਜਿਹੜਾ ਸਨੇਹ ਪੱਤੇ ਲਈ ਤੇ ਸਾਰੇ ਕਨੈਕਸ਼ਨਸ ਲਈ ਕੋਈ ਹੋਵੇ। ਫਿਰ ਉਹਨਾਂ ਨੇ ਆਪਣੇ ਪਰਿਵਾਰ ਵਿੱਚੋਂ ਹੀ ਪਰਮਜੀਤ ਸਿੰਘ ਨੂੰ ਚੁਣਿਆ। ਪਹਿਲਾਂ ਸਾਨੂੰ ਸਾਰਿਆਂ ਨੂੰ ਇਹ ਕੋਈ ਕਾਫੀ ਲੰਬਾ ਸਮਾਂ ਮਿਲਦੇ ਰਹੇ, ਸਨੇਹ ਲੈਣ 'ਚ, ਇੱਧਰ ਲੈਣ ਦੇ ਉੱਧਰ ਦੇਣ 'ਚ। ਫਿਰ ਦੂਸਰੀ ਵਾਰ ਜਿਹੜੀ ਇਹਨਾਂ ਨੇ ਸੇਵਾ ਕੀਤੀ, ਉਹ ਭਾਊ ਕੰਵਰਜੀਤ ਸਿੰਘ ਸੁਲਤਾਨਵਿੰਡ, ਜਦੋਂ ਪੱਟ 'ਚ ਗੋਲੀ ਲੱਗ ਗਈ ਤੇ ਉਹ ਕਾਫੀ ਚਿਰ ਇਲਾਜ 'ਚ ਰਹੇ, ਉਦੋਂ ਉਹਨਾਂ ਦੀ ਸੇਵਾ ਕੀਤੀ। ਤੇ ਇਹਨਾਂ ਦੋਈ ਸੇਵਾ ਵਿੱਚ ਇਹਨੇ
ਸੇਵਾ ਭਾਵਨਾ ਆਪਾਂ ਦਿਖਦਾ ਤੇ ਇਹਨੇ ਬਹੁਤ ਕੁਝ ਸਿੱਖਿਆ। ਤੇ ਉਸ ਤੋਂ ਬਾਅਦ ਜਿਹਦਾ ਇੱਕ ਮੇਨ ਰੋਲ ਆ ਉਹ ਇੱਕ ਬਹੁਤ ਜੋਖਮ ਵਾਲਾ ਰੋਲ ਹੁੰਦਾ, ਉਹ ਹੈਗਾ ਕਿ ਸਮਾਨ ਬਾਰਡਰ ਵਾਲਾ ਰੋਲ, ਸਮਾਨ ਦੀ ਢੋਆ ਢੁਆਈ ਉੱਧਰੋਂ ਇੱਧਰ ਲੈ ਕੇ ਜਾਣਾ, ਇੱਥੋਂ ਦਿੱਲੀ, ਇੱਥੋਂ ਬੰਬੇ, ਰਾਜਸਥਾਨ, ਸਾਰੇ ਥਾਂ ਪਹੁੰਚਾਉਣਾ। ਉਹਦੇ ਵਿੱਚ ਇਹਦੀ ਬਹੁਤ ਵੱਡੀ ਦੇਣ ਆ ਭਾਊ ਪਰਮਜੀਤ ਸਿੰਘ ਪੰਜਵੜ ਦੀ। ਫਿਰ ਜਦੋਂ ਕੰਵਰਜੀਤ ਸਿੰਘ ਹੁਣਾਂ ਦੀ ਸ਼ਹਾਦਤ ਹੋ ਜਾਂਦੀ ਆ ਤੇ ਇਹਨਾਂ ਨੇ ਜਥੇਬੰਦੀ ਦੀ ਲੀਡਰਸ਼ਿਪ ਸਾਂਭੀ, ਉਹ ਬਹੁਤ ਬਖੂਬ ਉਹ ਨਿਭਾਈ। ਤੇ ਉਸ ਤੋਂ ਬਾਅਦ ਪਾਰ ਚਲੇ ਗਏ ਤੇ ਉੱਥੇ ਜਿਹੋ ਜਿਹਾ ਇਹਨਾਂ ਨੇ ਇੱਕ ਸੰਪਰਕ ਦਾ ਆਪਣੇ ਰਿਲੇਸ਼ਨ ਬਣਾਉਣ ਦਾ ਕੰਮ ਕੀਤਾ ਤੇ ਸੱਭਿਆਚਾਰ ਦਾ ਕੰਮ ਕੀਤਾ। ਜਿਵੇਂ ਪੰਜਾਬੀ ਦਰਬਾਰ 'ਚ ਜਿਹੜਾ ਪ੍ਰੋਗਰਾਮ ਚੱਲਦਾ ਸੀ ਉਹ ਭਾਊ ਪਰਮਜੀਤ ਸਿੰਘ ਪੰਜਵੜ ਹੀ ਚਲਾਉਂਦਾ ਹੁੰਦਾ ਸੀ। ਗੁਰੂ ਦੇ ਸਿੱਖ ਹਾਂ, ਖਾਲਸੇ ਹਾਂ, ਤੇ ਸਾਡੇ ਤੇ ਫਰਜ਼ ਆਇਦ ਹੁੰਦਾ ਕਿ ਸਾਡੀ ਨਿੱਜੀ ਰਹਿਤ ਇੱਕ ਪੰਥਕ ਰਹਿਤ, ਤੇ ਅਸੀਂ ਰਾਜ ਪ੍ਰਤੀ ਕਿਵੇਂ ਚੱਲਣਾ, ਕਿਵੇਂ ਸਾਰਿਆਂ ਲਈ ਇੱਕ ਆਦਰਸ਼ ਰਾਜ ਦੇਣਾ, ਉਹਦੇ ਪ੍ਰਤੀ ਵੀ ਅਸੀਂ ਸਾਰੇ ਸੋਚੀਏ ਅਸੀਂ ਨਿੱਜੀ ਤੌਰ ਤੇ ਪੰਥਕ ਤੌਰ ਤੇ ਕੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।